लग गया टिक्के बस पता लग गया कुछ लगी सी ना अज एंबर दी टेंशन लगी सी ना थोड़ी जी फिर मैं अंबर दे 4 गेरे कढ़ाए। अच्छा तू कढ़ाए हो और सारा दुध वादा ਜਾਂਦਾ अल्लाह करे। चलो माशाल्लाह कितना हो गया 2 किलो होया फिर 3.5 किलो आज 4 किलो माशाल्लाह क्या बात है जट्टू मीर हो रहा ਮੈਂ ਤੁਸੀਂ ਪਾਣੀ ਪਾਉਂਦੇ ਮੈਂ ਕਿਹਾ ਨਹੀਂ ਪਾਣੀ ਅਸੀਂ ਗਾਲ ਵੀ ਨਹੀਂ ਪਾਣੀ करना हैगा हुन ਵੱਡਾ ਅੱਜ ਤਾਂ ਵੇਖੀ ਮਗਰੇ ਮੁੱਕ ਦੇ ਇੱਕ ਹੋਰ ਬਣਵਾ ਲਿਓ ਨਾ ਚੱਲ ਦਨ ਨਿੱਕੀ ਨਿੱਕੀਆਂ ਨਾ ਬਣਾ ਜਿਵੇਂ ਚੂਚਿਆਂ ਪਾਉਣੀਆਂ ਹੁੰਦੀਆਂ ਵਾ ਲੈ ਪਿੰਨੀ ਤੇ ਹੋਵੇ ਇਹ ਸਵਾਵਾ ਹੋਣਗੀਆਂ ਇਹਦੀ ਗੱਲ ਸੁਣ ਲੈ ਬੇਬੇ ਤੁਸੀਂ ਹਿੱਸੇ ਵੰਡਣੇ ਆ ਇਹਦੇ ਘਰ ਵਾਲੇ ਸਾਰੇ ਹਿੱਸੇ ਵੰਡਦੇ ਆ ਨਾ ਫਲਾਨੀਆਂ ਮੇਰੀਆਂ ਦਾਦੀ ਤੇਰੀ ਗੱਲ ਸੁਣਾਉਂਦੀ ਹੁੰਦੀ ਸੀ ਵੀ ਹੈ ਨਾ ਜਦੋਂ ਬਣਾਉਣੀ ਨਾ ਪੰਜੀਰੀ ਤੇ ਇਹਦੇ ਅੱਬੇ ਨੇ ਡਰਮੀ 'ਚ ਰੱਖ ਲੈਣੀ ਹਿੱਸੇ ਆਏ ਦੀ ਤੇਰੇ ਅੱਬੂ ਨੇ ਖਾ ਲੈਣੀ ਸਾਰੀ ਉਹਦੀ ਮੁੱਕ ਜਾਣੀ ਤੇ ਇਹਦੀ ਅੱਬੂ ਦੀ ਜਿਹੜੀ ਬੁੱਸ ਜਾਂਦੀ ਹੁੰਦੀ ਸੀ ਉਹ ਸਿਰ ਦਿੰਦੇ ਮੁੜ ਕੇ ਬਾਹਰ अस्सलाम वालेकुम जी की हाल चाल है उम्मीद करते हैं वधिया होवोगे वेलकम है जी अज के नवे व्लॉग च ते अज दी नवी वीडियो च अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा रहिंदा वा तुहानूं पता सारिआं नूं कि मैं गया होया सी लाहौर वकार कोले ननकाना साहब ठीक है ते हले हुणे ही आया वा घरे सुबह दा टाइम है तकरीबन 10-11 बजे ते हले पहुंचे ही आ ते आउंदे ही एक थोड़ी जी बैड भी है एक परेशानी वाली न्यूज़ भी कह लो कि एंबर राणी नूं ना पता नहीं की होया वा कि सुबह दा दर्द जिहा महसूस करदी पई आ पेट दे विच ते मैं कहा भी अल्लाह खैर करे हले आया ही आ ते अब्बू कहंदा भी सुबह तड़के ना जिहड़ा थोड़ा महसूस करदी सी नीवी पा के खड़ोती सी लिटन करदी सी ते मैनूं वो बड़ी टेंशन है एक ना अल्लाह माफ़ करे एक मर्ज हुंदी है जिन्हों कह लो कॉलिक घोड़ियां च हुंदी आ ते ਉਹਦੇ ਵਿੱਚ ਨਾ ਘੋੜੇ ਦੇ ਪੇਟ ਦੇ ਵਿੱਚ ਦਰਦ ਹੁੰਦਾ ਵਾ ਤੇ ਉਹ ਥੋੜੀ ਜੀ ਫੀਲ ਮੈਂ ਕਰਦਾ ਪਿਆ ਕਿ ਉਹ ਨਾ ਹੋਵੇ ਠੀਕ ਆ ਹੁਣ ਇੰਜੈਕਸ਼ਨ ਮੰਗਵਾਏ ਆ ਤੇ ਉਹ ਆਉਂਦੇ ਪਏ ਅੱਬੂ ਲੈਣ ਗਏ ਆ ਤੇ ਇੱਧਰ ਐਂਬਰ ਰਾਣੀ ਖੜੀ ਆ ਥੋੜੀ ਨਾ ਢਿੱਲੀ ਮਹਿਸੂਸ ਕਰਦੀ ਆ ਕਿਉਂ ਸੈਮ ਤੇ ਹੁਣ ਉਦਾਂ ਜਦੋਂ ਤੁਰਦਾ ਉਦਾਂ ਸਹੀ ਤੁਰਦੀ ਆ ਭਾਈ ਦੀ ਭੂਜੀ ਸਹੀ ਆ ਡਰੀ ਜੀ ਵੀ ਆ ਹੈ ਡਰੀ ਜੀ ਵੀ ਡਰੀ ਆ ਹਾਂ ਵੀ ਵੇਖੀ ਜਾਂਦੀ ਕਿਸੇ ਸ਼ੈਲ ਨੂੰ ਤੇ ਉਹ ਇਦਾਂ ਹੀ ਮਤਲਬ ਇਹਦੇ ਵਿੱਚ ਨਾ ਕਾਲਿਕ ਚ ਜਿਵੇਂ ਹੁੰਦਾ ਇੱਕ ਪਾਸੇ ਵੇਖਦਾ ਰਹਿੰਦਾ ਘੋੜਾ ਇਹ ਕਰਦਾ ਹੁੰਦਾ ਵਾ पेट दे विच दर्द आ हुण इंजैक्शन जिहड़ा लॉक्सन वगैरह वो लगवाने इनू अल्लाह रखेगा खैर इंशाल्लाह थोड़ा ना जिवें ढिली महसूस करदी पई आ नहीं मेरी जान की होया है कुछ भी नहीं होया है हुणे आपां सही हो जाना इंशाल्लाह बस ते पट्ठे छड्डे होए आ ਪੱਠੇ ਇਦਾਂ ਵਿੱਚ ਜਿਵੇਂ ਇੱਥੋਂ ਇਦਾਂ ਖਾ ਖੋ ਲੈਂਦੀ ਹੱਥ हाँ ਅੱਛਾ ਆਪ मतलब चर लैंदी है लेकिन पाए नहीं खा रही ਹਾਲਾਂਕਿ ਗੋੜੇ ਦਾ ਫੇਵਰਟ ਆ ਤੇ ਗੁੜ ਵੀ ਨਹੀਂ ਖਾਂਦੀ ਪਈ ਸੈਮ ਕਹਿੰਦਾ ਮੈਂ 2 ਵਾਰੀ ਦੇ ਹਟਿਆ ਗੁੜ ਵੀ ਨਹੀਂ ਖਾਂਦੀ ਪਈ ਤੇ ਪੱਠੇ ਪਾਇਆ ਚੌਕਰ ਪਾਇਆ ਉੱਤੇ ਵੀ ਚਲੋ ਉਹਦੇ ਬਹਾਨੇ ਥੋੜਾ ਜਿਹਾ ਖਾ ਲੂ ਉਹ ਵੀ ਨਹੀਂ ਖਾਂਦੀ ਪਈ ਹੁਣ ਮੈਂ ਫੋਨ ਕਰਕੇ ਪੁੱਛਿਆ ਵਾ ਵਿਕਾਸ ਬਾਈ ਨੂੰ ਤੁਹਾਨੂੰ ਪਤਾ ਵਿਕਾਸ ਆਪਣਾ ਡਾਕਟਰ ਨੂੰ ਫੋਨ ਕਰਕੇ ਪੁੱਛਿਆ ਉਹਨੇ ਕਿਹਾ ਵੀ ਇਹ ਨਾ ਤੂੰ ਇਹਨੂੰ ਉਹ ਲਾਹਾ ਜਿਹੜਾ ਟੀਕਾ ਲੌਕਸਨ ਠੀਕ ਹੈ ਇੱਕ ਸਿਰਪ ਆ ਉਹ ਹੁਣ ਮੰਗਵਾਉਂਦੇ ਆ ਮੈਂ ਫੋਨ ਅੱਬੂ ਨੂੰ ਫਿਰ ਕਰ ਦੇਵਾਂ ਕਿ ਸਿਰਪ ਵੀ ਇੱਕ ਲਿਆਉਣ ਉਹ ਵੀ ਇਹਨੂੰ ਦਿੰਨੇ ਆ ਤੇ ਮੈਨੂੰ ਥੋੜਾ ਜਿਹਾ ਸਿਰਫ ਇਹ ਆ ਵੀ ਇਹਨੂੰ ਕਿਤੇ ਇਹਦਾ ਜਿਹੜਾ ਛੋਟਾ ਪਿਸ਼ਾਬ ਆ ਹਨਾ ਉਹ ਨਾ ਕਿਤੇ ਬੰਦ ਹੋਇਆ ਹੋਵੇ ਬਾਕੀ ਅੱਲਾ ਰੱਖੇ ਖੈਰ ਠੀਕ ਆ ਮਤਲਬ ਇਹ ਆ ਥੋੜੀ ਕੁੱਦਦੀ ਆ ਠੀਕ ਆ ਇਸ ਗੱਲੋਂ ਲੇਕਿਨ ਜਿਹੜਾ ਦਰਦ ਮਹਿਸੂਸ ਕਰਦੀ ਪਈ ਨਾ ਉਹ ਥੋੜਾ ਜਿਹਾ ਡਰਾਉਣਾ ਵਾ ਮਤਲਬ ਕਿ ਡਰ ਹੁੰਦਾ ਬਾਕੀ ਅੱਲਾ ਖੈਰ ਕਰੇ ਦੇਖਦੇ ਆ ਕੀ ਬਣਦਾ ਇੰਜੈਕਸ਼ਨ ਹੁੰਦਾ ਇੰਜੈਕਸ਼ਨ ਲਾਉਣੇ ਆ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਤੁਸੀਂ ਸਾਰਿਆਂ ਨੇ ਐਂਬਰ ਰਾਣੀ ਵਾਸਤੇ ਦੁਆ ਕਰਨੀ ਹੈ ਬਹੁਤ ਜ਼ਿਆਦਾ ਸਾਰੀ ਹੈ ਐਂਬਰ ਰਾਣੀ ਮੈਂ ਤੇ ਆਇਆ ਸੀ ਮੈਂ ਕਿਹਾ ਮੈਂ ਤੇ ਅੱਜ ਰਾਜੇ ਦੀ ਸਵਾਰੀ ਕਰੂੰਗਾ ਅੱਜ ਹੈ ਤੂੰ ਬਿਮਾਰ ਹੋ ਗਿਆ ਕਿਉਂ ਬਈ हो जा सही कुछ नहीं होया दलेर बन है ओए अंबरानी लो जी माशाल्लाह घाह खांदी आ थोड़ा मैं कहा खा लवे ते फोन करके पूछा डॉक्टर नूं सैम डॉक्टर कहंदा लॉक्सन ते एक होर हुंदा वा पेशाब वाला है ना वो इंजैक्शन ला दो हो जाएगी सही लेकिन रात ते इन्हें सारा कुछ ओके है ना ਮੈਂ ਆਪ ਸ਼ਾਮ ਪੰਡ ਪੱਠਿਆਂ ਦੀ ਕੁਤਰ ਕੇ ਪਾਈ ਆ ਤੇ ਉਹ ਵੇਲੀ ਕੀਤੀ ਹੋਈ ਖੁਰਲੀ ਅੰਦਰ ਹੈ ਨਾ ਉਹ ਦੁਪਹਿਰੇ ਵੀ ਖਾਂਦੀ ਰਹੀ ਆ ਕੱਲ ਨਹੀਂ ਰਾਤ ਦਾ ਦੱਸ ਰਾਤੀ ਐ ਫਿੱਟ ਸੀ ਬੰਨੀ ਵੀ ਕੱਲ ਤੇ- ਵੀ ਆਇਆ ਸੀ ਉੱਤੇ ਬੈਠੇ ਵੀ ਆ ਉਦੋਂ ਵੀ ਐ ਫਿੱਟ ਸੀ ਕੱਲ ਤੇ ਉਹ ਪੱਠੇ ਵੀ ਖਾਦੇ ਆ ਪੱਠੇ ਵੇਲੀ ਖੁਰਲੀ ਮਤਲਬ ਰਾਤ ਪੱਠੇ ਖਾਦੇ ਆ ਸਾਰੇ ਖਾਦੇ ਚਲੋ ਅੱਲਾ ਖੈਰ ਕਰੇਗਾ ਕੁਛ ਨਹੀਂ ਹੁੰਦਾ ਫਿਰ ਤਾਂ ਠੀਕ ਹੋ ਦਰਦ ਦੁੱਧ ਹਾਂ ਵੈਸੇ ਦਰਦ ਮਹਿਸੂਸ ਕਰਦੀ ਥੋੜਾ ਜਿਹਾ ਹੋ ਜਾਏਗੀ ਸਹੀ ਬਸ ਨਹੀਂ ਲੱਗ ਗਿਆ ਹਾਂ ਜੀ ਦੂਜਾ ਧਿਆਨ ਨਾਲ ਨਾ ਹਾਂ ਠੀਕ ਹੁਣ ਹੋ ਜਾਏਗੀ ਹੋ ਜਾਏਗਾ ਮੇਰਾ ਬੱਚਾ ਬਸ ਮੈਂ ਜ਼ਿਆਦਾ ਬਸ ਲੱਗ ਗਿਆ ਟਿੱਕੇ ਬਸ
ਪਤਾ ਲੱਗਾ ਕੁਝ ਉਹਨੇ ਉਦਾਂ ਲਾਉਂਦਾ ਨਾ ਅੱਜ ਪਤਾ ਹੁਣ ਕਰੀ ਬਸ ਜੀ ਆਪਾਂ ਦੇ ਹੋਣਾ ਸੀ ਲਓ ਜੀ ਟੀਕੇ ਲੱਗ ਗਏ ਹੈ ਆਪਾਂ ਹੁਣ ਠੀਕ ਹੋ ਜਾਣਾ ਹੈ ਇਹਨੂੰ ਇਨਸ਼ਾਅੱਲਾ ਬਸ ਇਨਸ਼ਾਅੱਲਾ ਮਜ਼ਾ ਹੋ ਜੂ ਘੰਟੇ ਦੋਵਾਂ ਤੱਕ ਇਨਸ਼ਾਅੱਲਾ ਬਾਤ ਕਿਉਂ ਚਾਚਾ ਜੀ ਅੱਧੇ ਘੰਟੇ ਦੀ ਇਨਸ਼ਾਅੱਲਾ ਚਲੋ ਅੱਲਾ ਖੈਰ ਕਰੇ ਹੁਣ ਇਹਨੂੰ ਬੰਦ ਹੀ ਹੈ ਨਾ ਮੈਂ ਪਿਸ਼ਾਬ ਸ਼ੂ ਇੱਕ ਵਾਰੀ ਕਰ ਲਓ ਤਾਂ ਫਿਰ ਸਮਝ ਆ ਜਾਊਗੀ ਐਂਬਰ ਐਂਬਰ ਆ ਜਾ ਭੱਜਿਆ ਬਸ ਮੇਰਾ ਪੁੱਤਰ ਬਸ ਮੇਰੀ ਜਾਨ ਬਸ ਆਏ ਸਾਡੇ ਵੀ ਲੱਤਾਂ ਮਾਰ ਕੋਈ ਭੱਜਾ ਓਏ ਮੇਰਾ ਬੰਦਾ ਓਏ ਕੀ ਬਾਤਾਂ ਛੱਡੀਆਂ ਹੈ ਆ ਗਏ ਆਪਾਂ ਲੈ ਬਈ ਹੈ ਲੈ ਡਾਲਰ ਹਾਂ ਮੇਰਾ ਬੱਬਰ ਲੋ ਜੀ ਇੱਧਰ ਰੌਣਕ ਲੱਗੀ ਆ ਬਤਖਾਂ ਦੀ ਆ ਫਿਰਦੀ ਪਈ ਆ ਖਰਗੋਸ਼ਣੀ ਤੇ ਇੱਧਰ ਪਏ ਆ ਭਾਈ ਪੱਠੇ ਤੇ ਕੀ ਬਾਤ ਆ ਲੋ ਜੀ ਤੂੜੀ ਦਿੱਤੀ ਆ ਸਿੱਟ ਤੇ ਪੱਠੇ ਲੱਗੇ ਆ ਪਾਉਣ ਹਾਲੇ ਤਾਈਂ ਪੱਠੇ ਨਹੀਂ ਪਾਏ ਉਹ ਐਂਬਰ ਦੇ ਪਰੇਸ਼ਾਨੀ ਦੇ ਵਿੱਚ ਸੀ ਹਾਂ ਕੀ ਹੋਇਆ ਵਾ ਕਿਹੜਾ ਸਵੇਰੇ ਮੈਂ ਉੱਠਿਆ ਹਾਂ 7 ਵਜੇ ਧਾਰ ਕਢਾਈ ਆਪਦੀ ਗਾਂ ਦੀ ਅੱਛਾ ਫਿਰ ਮੈਂ ਪੱਠੇ ਕੋ ਮੈਂ ਸਿਰ ਜਾ ਕੇ ਪੈ ਗਿਆ ਹਾਂ ਅਬੂਆਂ ਦਾ ਆ ਜਾ ਹਾਂ ਫਿਰ ਮੈਂ ਪੱਠਿਆਂ ਦੇ ਰੇਰਾ ਫੱਟੇ ਤੇ ਰੱਖਿਆ ਓਏ ਹੋਏ ਪੁੱਤਰ ਆਇਆ ਫਿਰ ਪੱਠੇ ਸੁੱਧਿਆ ਕੀਤੇ ਹਾਂ ਫਿਰ ਸ਼ਹਿਰ ਦਾ ਹੋਇਆ ਚੱਕਿਆ ਫਿਰ ਇੱਥੋਂ ਚੱਕਦਾ ਸੀ ਸੈਮ ਸ਼ਹਿਰ ਚਲਾ ਗਿਆ ਤੈਨੂੰ ਲੈਣ ਹਾਂ ਫਿਰ ਦੋਡੀ ਨੂੰ ਦੁੱਧ ਪਾਇਆ ਮਤਲਬ ਅੱਜ ਤਬਾਈ ਵਾਲਾ ਕੰਮ ਕੀਤਾ ਮੁੰਡੇ ਨੇ ਪਾਇਆ ਫਿਰ ਕੰਮ ਕੀਤਾ ਸਾਰਾ ਗੋਇਆ ਚੱਕਤਾ ਹਾਂ। ਕੱਲ ਜੀ ਪੱਟਿਆ ਤੁਸੀਂ ਆ ਗਏ ਕੀ ਬਾਤ ਆ ਗੋਇਆ ਦੁੱਧ ਫਿਰ ਸਾਡੇ ਥੋੜੀ ਕੋਲ ਟੈਨਸ਼ਨ ਲੱਗੀ ਸੀ ਨਾ ਅੱਜ ਲੱਗਾ। ਐਂਬਰ ਦੀ ਟੈਨਸ਼ਨ ਲੱਗੀ ਸੀ ਨਾ ਥੋੜੀ ਜੀ ਫਿਰ ਮੈਂ ਅੰਬਰ ਦੇ 4 ਗੇੜੇ ਕਢਾਏ ਅੱਛਾ ਤੂੰ ਕਢਾਏ ਉਹ ਹੋਰ ਸਾਰਾ ਦੁੱਧ ਵਾਧਾ ਜਾਂਦਾ ਅੱਲਾ ਕਰੇ ਚਲੋ ਮਾਸ਼ਾਅੱਲਾ ਕਿੰਨਾ ਹੋ ਗਿਆ 2.5 ਕਿਲੋ ਹੋਇਆ ਫਿਰ 3.5 ਕਿਲੋ ਆ 4 ਕਿਲੋ ਮਾਸ਼ਾਅੱਲਾ ਕੀ ਬਾਤ ਹੈ ਜੱਟੂ ਮੀਰ ਹੋ ਰਿਹਾ ਆਵਾਂਗਾ ਤੁਸੀਂ ਪਾਣੀ ਪਾਉਂਦੇ ਮੈਂ ਕਿਹਾ ਨਹੀਂ ਪਾਣੀ ਅਸੀਂ ਗਾਲ ਵੀ ਨਹੀਂ ਪਾਉਂਦੇ ਨਹੀਂ ਪਾਉਣੇ ਜਿੱਦਾਂ ਚੋਈ ਦੀ ਰੱਖ ਦਈ ਦੀ ਬਾਲਟੀ ਵਿੱਚ ਲਿਆ ਕੇ ਅੱਛਾ ਕੀ ਬਾਤ ਹੈ ਨਹੀਂ ਬਈ ਜੱਟੂ ਦੀ ਭਾਈ ਮਿਹਨਤ ਨੂੰ ਸਲਾਮ ਆ ਤੇ ਗੱਲ ਸੁਣ ਲਓ ਮੁੰਡਿਓ ਮੇਰੀ ਪੱਠੇ ਮੈਨੂੰ ਪਾਪਾ ਚਕਾ ਦਿਓ ਸੈਰ ਪੱਠੇ ਸਿੱਟੀਏ ਧੜਾ ਧੜ ਹੈ ਗਾਵਾਂ ਹੁਣ ਖਾ ਲੈਣ ਸਪੀਡ ਤੇ ਤੂੰ ਕੋਕੋ ਦੇ ਆਰੇ ਲੱਗ ਗਿਆ ਵਾ ਗਾਂ ਹੋ ਕੋਕੋ ਜੇ ਟੋਕਰਾ ਲੈ ਨੀ ਕੋਕੋ ਓਏ ਡਰ ਗਈ ਆ ਨਹੀਂ ਚਲੋ ਫਿਰ ਉਠੋ ਮਿੰਟ ਲਾਓ ਜੱਟੂ ਫੜ ਲੈ ਮੇਰਾ ਪੁੱਤ ਹੈ ਮੈਂ 2 ਪੱਲੀਆਂ ਭਰਤੀਆਂ ਸਾਈ ਦੀਆਂ ਚੱਲ ਸਿਆ ਆਵਾਜ਼ ਕਾ ਮੈਨੂੰ ਤੂੰ ਉਹਨਾਂ ਇਹਨਾਂ ਖੇਡ ਲਾ ਜੇ ਤੂੰ ਟੋਕਰਾ ਲਿਆਈ ਜਾ ਲਾ ਜਾ ਆ ਜਾ ਭੱਜ ਐਂਬਰ ਠੀਕ ਆ ਹੁਣ ਹੈ ਵੀ ਰਾਣੀਏ ਲੋ ਜੀ ਸੈਲਜ ਦਿੱਤਾ ਪਾ ਜਵਾਨ ਨੇ ਤੇ ਆਪਾਂ ਹੁਣ ਚੱਕ ਲੈਣਾ ਜਵਾਨ ਬਣ ਕੇ ਚੱਕ ਕੇ ਤੇ ਪੱਠੇ ਸਿੱਟੀਏ ਟਾਈਮੋ ਟਾਈਮ ਆ ਗਏ ਆ ਮੈਂ ਕਿਹਾ ਹੁਣ ਆਉਂਦੇ ਜਿਹੜਾ ਨਾ ਕੰਮ ਸ਼ਾਮ ਸਾਰਾ ਸਮੇਟ ਲਈਏ ਮੁੰਡੇ ਵੈਸੇ ਪਿੱਛੋਂ ਕਰਦੇ ਸੀ ਸੋਹਣਾ ਕਰਦੇ ਸੀ ਤੁਸੀਂ ਭਾਈ ਵਲੌਗ ਵੇਖਦੇ ਨੇ ਉਹ ਸੈਮ ਹੁਣਾਂ ਦੇ ਹਮਦਾਨ ਹੁਣਾਂ ਦੇ ਤੁਹਾਨੂੰ ਪਤਾ ਵਾ ਲੇਕਿਨ ਆਪਾਂ ਹੁਣ ਆ ਗਏ ਆ ਤੇ ਫਿਰ ਜ਼ਾਹਰੀ ਗੱਲ ਆਪਾਂ ਹੀ ਕਰਨਾ ਵਾ ਮੁੰਡੇ ਦੇ ਅਸਲ ਦੇ ਵਿੱਚ ਧੌਣ ਨੂੰ ਵਲ ਪਿਆ ਸੀ ਉਸ ਤੋਂ ਬਾਅਦ ਫਿਰ ਨਾ ਢਿੱਲਾ ਹੋ ਗਿਆ ਕੰਮ ਹੈਨਾ ਢਿੱਲਾ ਹੋ ਗਿਆ ਕਿ ਯਾਸੀਨ ਛੱਡੀ ਰੱਖਿਆ ਯਾਸੀਨ ਤੂੰ ਕਰ ਫਿਰ ਪਾਰਟੀਆਂ ਖਾਣੀਆਂ ਦੋ ਕਿਉਂ ਇੱਕ ਇਹਨਾਂ ਬਣਾਉਣੀਆਂ ਪਿੰਨੀਆਂ ਯਾਰ ਕਿਦੋਂ ਬਣਾਉਣੀਆਂ ਵਾ ਅੱਜ ਸਮਾਨ ਲੈ ਆਂਦਾ ਲੈ ਆਂਦਾ ਵਾ ਆਏ ਬਣਾਉਣੀਆਂ ਅਲਸੀ ਵਾਲੀਆਂ ਇਹਨੇ ਤਾਂ ਆਪਾਂ ਵੇਖ ਕੇ ਆਇਆ ਸਮਾਨ ਹਾਂ ਗਾਂ ਵੇਖਣੀ ਸੀ ਕੱਲ ਲੈ ਆਂਦਾ ਅੱਛਾ ਤੇ ਇੱਕ ਅੱਜ ਇਹਨੇ ਭਾਈ ਜੱਟੂ ਦੀਆਂ ਤਿੰਨ ਕੁਕੜੀਆਂ ਤਿੰਨਾਂ ਨੇ ਆਂਡੇ ਦਿੱਤੇ ਉਹ ਵੀ ਬਾਲ ਕੇ ਖਾਣੇ ਅੱਛਾ ਇਹ ਵੀ ਪਾਰਟੀ ਆ ਯਾਰ ਉਹਨੂੰ ਛੱਡ ਦਿਆ ਕਰ ਪਾਲਟੀਆਂ ਮੇਰੇ ਵਾਲੀ ਤੁਹਾਡੀ ਕੱਲ ਗਾਂ ਬਣੀ ਤੇ ਮਠਾਈ ਲਿਆ ਮੇਰੀ ਗੱਲ ਸੁਣ ਹਾਂ। ਇੱਕ ਗਾਂ ਬਣੀ ਆ ਹਾਂ ਇੱਕ ਹੋਰ ਦੋ ਸੀ ਐਵੇਂ ਚੈੱਕ ਕਰਾਤੀਆਂ ਡਾਕਟਰ ਨੂੰ ਉਹ ਵੀ ਕੱਪਣਾ ਨਹੀਂ ਉਹ ਕਰਾਈਆਂ ਸੀ ਅੱਛਾ ਮੈਂ ਕਿਹਾ ਸ਼ਾਇਦ ਅੱਛਾ ਤੇ ਉਹ ਭਾਈ ਇੱਕ ਆਪਣੀ ਨਹੀਂ ਬਣੀ ਇੱਕ ਇਹਨਾਂ ਦੀ ਨਹੀਂ ਹਿਸਾਬ ਬਰਾਬਰ ਨਾ ਏਦਾਂ ਹਿਸਾਬ ਬਰਾਬਰ ਨਾ ਕਰਿਆ ਕਰ ਤੂੰ ਜੱਟੂ ਨੂੰ ਵੀ ਖਵਾਇਆ ਕਰ ਕਿਉਂ ਜੱਟੂ ਮੈਂ ਦੁਆਲੇ ਰਿਹਾ ਕਰੇ ਤੇ ਹੈ ਦੁਆਲੇ ਰਿਹਾ ਕਰੇ ਤੇ ਨਹੀਂ ਯਾਰ ਜੀ ਖੁਸ਼ੀਆਂ ਜੱਟੂ ਨੇ ਕਿਹਾ ਸੀ ਮੈਂ ਤੇਰੇ ਹਾਏ ਇਹਨੂੰ ਖੁਸ਼ੀ ਨਹੀਂ ਹੁੰਦੀ ਜੱਟੂ ਤੇਰੇ ਆਕੂ ਇੱਕ ਕੁਕੜੀ ਆਂਡਾ ਦਿੱਤੀ ਕਹਿੰਦਾ ਮੈਂ ਤੁਹਾਡੇ ਕੁੱਕਰ ਨੂੰ ਨਾ ਇੱਕ ਆਂਡਾ ਦਊਂ ਤੈਨੂੰ ਬਾਲ ਕੇ ਖਵਾਈਆਂ ਤੇ ਕੁੱਕਰ ਨੂੰ ਹਾਂ ਹੈ ਆਹੋ ਕੁੱਕੜ ਤੂੰ ਚੰਗਾ ਜੰਗਲ ਬੰਨਿਆ ਤੇ ਕੁੱਕੜ ਦਾ ਇਹਨੇ ਭਾਈ ਹਜੇ ਤੇ ਆਂਡਾ ਨਹੀਂ ਦਿੱਤਾ ਕੁਛ ਨਹੀਂ ਹੁੰਦਾ ਆਂਡਾ ਅੱਜ ਲੈ ਲਵੇ ਬਸ ਸਹੀ ਹੈ ਜੱਟੂ ਦਾ ਦਿਲ ਤੇ ਤੋਂ ਵੱਡਾ ਹੀ ਮੈਂ ਤੈਨੂੰ ਦੱਸ ਦਵਾਂ ਜੱਟੂ ਤੇ ਬਲੌਗ ਬੜੀਆਂ ਗੱਲਾਂ ਸੁਣਦਾ ਪਿਆ ਭਾਈ ਦਿਲ ਵੱਡਾ ਹੀ ਉਹਦਾ ਇਹ ਜੋ ਮਰਜ਼ੀ ਕਰ ਲਾ ਮੈਂ ਬਲੌਗ ਤੇ ਸੁਣਾਣਾ ਤੇ ਬਲੌਗ ਤੇ ਤੁਹਾਨੂੰ ਖਵਾਨਾ ਹਾਂ ਇਹ ਵੀ ਨਾਲ ਹੈ ਡਾਲਰ ਸਾਹਿਬ ਡਾਲਰ ਇੱਧਰ ਆ ਉਰੇ ਆ ਤੂੰ ਜਿਹੜੇ ਡਰਾਮਿਆਂ ਤੇ ਲੱਗਾ ਨਾ ਹੌਲੀ ਹੌਲੀ ਸਾਨੂੰ ਚਕਮਾ ਦੇ ਕੇ ਗਾਂ ਦੀ ਗਾਂ ਭੱਜ ਜਾਣਾ ਜਿਹੜਾ ਕੱਲ ਬਿਮਾਰ ਹੋ ਗਿਆ ਇਹਨੂੰ ਕੀ ਆ ਉਲਟੀਆਂ ਕੀਤੀਆਂ ਸਵੇਰੇ ਕੋਈ ਨਹੀਂ ਸਿਰਫ ਦਿੱਤਾ ਖੈਰ ਸੱਲਾ ਹੋ ਜਾਏਗਾ ਸਹੀ ਸੈੱਟ ਹੋ ਗਿਆ ਹਾਂ ਇੱਥੇ ਬਹਿ ਜਾ ਉੱਥੇ ਪਰੇ ਹੋ ਪਿੱਛੇ ਹੋ ਕੇ ਬਹਿ ਪਰੇ ਮੈਂ ਤੈਨੂੰ ਕੁੱਟਣਾ ਆਇਆ ਹੁਣ ਚੱਲ ਚੁਕਵਾਓ ਯਾਰ ਕਰਨਾ ਵੀ ਨਵਾਂ ਚੰਗਾ ਭਾਰਾ ਪਾਇਆ ਕੋਈ ਨਹੀਂ ਖੈਰ ਸੱਲਾ ਪਰੋ ਦੂਜਾ ਪਟੋ ਪਟੇ ਭਰਿਆ ਹੋਇਆ ਇੱਕ ਸੁਣਾ ਲਿਆਉ ਤੇ ਭਰਾਂਗੇ ਚੱਲ ਛੱਡ ਦੇ ਉਹ ਕੋਈ ਛੱਡੇ ਨਾ ਦੇ ਦੀ ਬੱਚੇ ਲੋ ਭਾਈ ਹਾਂ ਵੀ ਜੱਟੂ ਆਂਡਾ ਦਿੱਤਾ ਹੀ ਹੋ ਗਿਆ ਤੁਹਾਡੇ
ਇਹ ਆਂਡੇ ਛੱਡ ਦਿਆ ਕਰ ਸਾਰਾ ਦਿਨ ਤੈਨੂੰ ਆਂਡਿਆਂ ਨਾਲ ਹੀ ਗਰਜਾ ਆਂਡੇ ਯਾਰ ਬਹੁਤ ਦਿਨਾਂ ਬਾਅਦ ਫਿਰ ਜੱਟੂ ਨੇ ਆਇਦਾ ਆਂਡਿਆ ਨਾ ਆਦਤ ਆ ਜੱਟੂ ਦੀ ਵੀ ਕੁਕੜੀ ਫੜ ਕੇ ਹੁੰਦਾ ਆਂਡੇ ਤੇ ਵੀ ਆਂਡਾ ਦੇ ਨਹੀਂ ਹੁਣ ਨਹੀਂ ਹੈਂ? ਉਹ ਫਿਰ ਕੁੜੀਆਂ ਕਰਾਂਗੀ ਚਲੋ ਚਲੋ ਬਈ ਵੀ ਗੱਲ ਇਹ ਆ ਤੂੰ ਹੁਣ ਫੋੜਾ ਫੜ ਲਾ ਤੇ ਆ ਜਾ ਮੈਦਾਨ ਚ ਟਾਈਮ ਫੋੜਾ ਫੜ ਲਿਓ ਪੱਲੀਆਂ ਕਰ ਲਓ 2 ਹੂੰ ਤੇ ਹੇਠ ਉੱਤੇ ਭਰੀ ਆ ਉਹਦੇ ਚਕਾਈਓ ਠੀਕ ਹੋ ਪਤਾ ਗਿਆ ਰੱਖੇ ਖੈਰ 15 ਮਿੰਟਾਂ ਚ ਆਪਾਂ ਸਾਰਾ ਵੇਲਾ ਕਰ ਦੇਣਾ ਠੀਕ ਆ ਆਲਾ ਮਕੋ ਦੇਣਾ ਚਲ ਹਾਂ ਠੀਕ ਡਨ ਹੋ। ਇਨਸ਼ਾਅੱਲਾ ਅੱਛਾ ਪੱਲੀ ਏਡੀ ਆ ਮਗਰਾ ਨਿਕਲ ਲੱਗੀ ਜਾਂਦਾ ਬਾਹਰ ਪਾਇਆ ਛੱਟੋ ਛੱਡੋ ਆ ਵੀ ਰਲਾਓ ਯਾਰ ਦੂਜੀ ਪੱਲੀ ਚੱਕ ਕੇ ਮਿੰਟ ਮਾਰ ਕੇ ਕਰੋ ਉਹ ਜੇ ਇਧਰ ਪੱਠੇ ਪਾਈ ਜਾਂਦੇ ਪਹਿਲਾਂ ਮਗਰ ਅੰਦਰ ਚੱਲਾ ਪਹਿਲੇ ਦੋ ਬਾਹਰ ਚਲ ਗਿਆ ਪਹਿਲੇ ਦੋ ਬਾਹਰ ਚੱਲ ਫੇਰ ਦੋ ਵਧਾਵੇ ਮੁੰਡਿਆ ਰੋਕ ਕਰਨਾ ਹੈਗਾ ਹੁਣ ਵੱਡਾ ਅੱਜ ਤਾਂ ਵੇਖੀ ਮਗਰੇ ਮੁੱਖ ਦੇ ਇੱਕ ਹੋਰ ਬਣਵਾ ਲਿਓ ਨਾ ਚੱਲ ਡਨ ਟਾਈਮ ਖੁੱਲਾ ਮਿੰਟ ਮਾਰ ਦੂਜਾ ਕਰ ਪਰੇ ਸਿੱਟਿਆ ਹਾਂ ਵੀ ਪੈ ਗਿਆ ਹੋਰ ਚਲੋ ਬਈ ਪੱਠੇ ਨਹੀਂ ਵੜ ਗਿਆ ਇਹਦੇ ਥੋੜਾ ਹੋਰ ਥੋੜਾ ਰਹਿ ਗਿਆ ਕਿਉਂਕਿ ਮਗਰੇ ਵੱਡੇ ਵੱਡੇ ਆ ਚੰਗੇ ਵੱਡੇ ਵੱਡੇ ਹੂੰ। ਠੀਕ ਆ ਇੱਕ ਮਗਰਾ ਜੱਟੂ ਨੂੰ ਰੱਖਿਆ ਕਿਹਨੂੰ ਪਾਉਣਾ ਵਾ ਬੱਚਿਆਂ ਨੂੰ ਨਮਾਈ ਹੁਣ ਆਪਾਂ ਮੇਰੀ ਫੇਰ ਹੁਣ ਆਪਾਂ ਰਾਤ ਨੂੰ ਵੀ ਪੱਠੇ ਪਾਈ ਦੇ ਆ ਨਾ ਮਾਲ ਬੰਨੀ ਦਾ ਅੱਛਾ ਪਾ ਕੇ ਹੁਣ ਬੰਨ ਪੱਠੇ ਇਹ ਫਿਰ ਕੁਤਰ ਲਿਆਉਣੇ ਨਹੀਂ ਸਾਰੇ ਸਿੱਟੀ ਦਾ ਤੇ ਪੱਠੇ ਲੈ ਹੋਈ ਦੇ ਨਾ ਅੱਛਾ ਉਹ ਸ਼ਾਮੀ ਕੁਤਰ ਲੈਣੇ ਥੋੜਾ ਜਿਹਾ ਤੂੜੀ ਸਾਰੇ ਤੇ ਮੜਾ ਹਰ ਆਂਡਾ ਲੈਣ ਬੈਠੀ ਮੈਂ ਠਾ ਕੇ ਆਂਡਾ ਚੱਕ ਲਿਆ ਉਹ ਬੈਠੀ ਆ ਨਹੀਂ ਕੋਈ ਸ਼ਰਮ ਜੱਟੂ ਹੋਣ ਯਾਰ। ਹੈਗਾ। ਕੋਈ ਸ਼ਰਮ ਹਯਾ ਹੈਗਾ ਵੇਖੀ ਨਾ ਆ ਵੇਖ ਲੈ ਕੁਕੜੀ ਆਂਡਾ ਦੇਣ ਬੈਠੀ ਆ ਕੁਕੜੀ ਚੱਕ ਕੇ ਉਹਦੇ ਥੱਲੋਂ ਆਂਡਾ ਕੱਢ ਲਿਆ ਤੇ ਕੁਕੜੀ ਉੱਥੇ ਬਾਤੀ ਯਾਰ ਵਾਹ, ਵਾਹ, ਵਾਹ। ਲਾਲਚੀ ਬੰਦਾ ਹੈ। ਆ ਲੈ ਵਾਹ ਜੱਟੂ ਵਾਹ ਰਹਿਣ ਦੇ ਠਾ ਦੇ ਲੋੜ ਹੋਲੇ ਕਮਲੀ ਤੂੰ ਵੀ ਹਾਂ ਤੇ ਸੈਮ ਹਾਂ ਅੰਬਰ ਅੰਬਰ ਨਾ ਪਾਣੀ ਪਿਆ ਪੁੱਠੇ ਕੰਮ ਸ਼ੁਰੂ ਹੋ ਗਿਆ ਹੋ ਇਹਦੇ ਗਈ ਠੀਕ ਮਾਸ਼ਾਅੱਲਾ ਕਿ ਓਕੇ ਹੋ ਗਈ ਹੁਣ ਟੀਕੇ ਲਾਏ ਸੀ ਉਹਨਾਂ ਨਾਲ ਡਨ ਹੋ ਗਈ ਅਲਹਮਦੁਲਿਲਾ ਤੇ ਹੁਣ ਨਾ ਪੱਠੇ ਛੱਟੇ ਜਿਹੜੇ ਪਾਏ ਸੀ ਖਾ ਲਏ ਆ ਪੱਠੇ ਅੰਬਰ ਨੇ ਹੂੰ ਹਨਾ ਹੂੰ ਚੱਕਰ ਹਨ ਵੇੜਦਾ ਉਹ ਵਾਹ ਬਈ ਵਾਹ ਉਹ ਤੇਰੀ ਕੁਰਲੀ ਦੇ ਵੇਲੀ ਕਰ ਲਈ ਆਪਾਂ ਹੈ ਅੰਬਰ ਹੋਰ ਖਾਣੇ ਹੁਣ? ਬੱਗਾ ਹੈ ਦਸ਼ਮੇ ਅੰਬਰ ਨੂੰ ਛੱਡ ਨਾ ਦੇਈਏ ਅੰਦਰ ਰਾਸ਼ ਪਤਰ ਬਸ ਹੈ ਅੰਦਰ ਨਾ ਛੱਡ ਦਈਏ ਧੁੱਪ ਵਾਵਾ ਫਿਰ ਤੁਰ ਲਓ ਕਰਨਾ ਜਿਵੇਂ ਤੇਰਾ ਜੀ ਕਰਦਾ ਮੈਨੂੰ ਤਾਂ ਟੈਨਸ਼ਨ ਲੱਗ ਗਈ ਸਵੇਰੇ ਸਵੇਰੇ ਆਉਂਦੇ ਹੀ ਵਿਸ਼ਾ ਵੀ ਕਰਤਾ ਹੁਣ ਹੈ 2 ਵਾਰੀ ਹਾਂ ਸ਼ਾਬ ਸ਼ੂ ਕਰਤਾ ਵਾ ਹੁਣ ਠੀਕ ਆ ਹੁਣ ਸਕੂਨ ਆ ਥੋੜਾ ਜਿਹਾ ਅਲਹਮਦੁਲਿਲਾ ਲਓ ਜੀ ਹੁਣ ਸੋਹਣਿਆ ਗੱਲ ਸੁਣ ਲੈ ਮੇਰੀ ਇਹਨੂੰ ਪਿਆ ਪਾਣੀ ਹੂੰ ਠੀਕ ਹੈ ਸੋਹਣਾ ਬੜਾ ਇਹਨੂੰ ਪਾਣੀ ਉੱਥੋਂ ਟੂਲ ਚੱਲਦਾ ਪਿਆ ਟੂਲ ਤੋਂ ਪਾਣੀ ਪਿਆ ਕੇ ਲਿਆ ਅੰਬਰ ਰਾਣੀ ਨੂੰ ਹੈ ਫਿਰ ਅੰਬਰ ਰਾਣੀ ਸੋਹਣਾ ਬੜਾ ਪਾਣੀ ਪੀ ਕੇ ਫਿਰ ਪੱਠੇ ਥੋੜੇ ਹੋਰ ਪਾਉਣੇ ਆਪਾਂ ਸ਼ਾਮੀ ਤੈਨੂੰ ਕੜਿਆਲਾ ਦਵਾਂਗੇ ਜੇ ਮੂਡ ਬਣ ਗਿਆ ਤੇ ਮਤਲਬ ਮੂਡ ਤੇ ਬਣਿਆ ਵਾ ਲੇਕਿਨ ਟਾਈਮ ਲੱਗ ਗਿਆ ਤੇ ਟਾਈਮ ਲੱਗ ਗਿਆ ਤੇ ਹਾਂ ਨਹੀਂ ਅੱਲਾ ਖੈਰ ਕਰੇਗਾ ਲਓ ਮਾਸ਼ਾਅੱਲਾ ਫਿੱਟ ਹੋ ਗਿਆ ਹੁਣ ਕੱਪੜਾ ਛਪੜਾ ਮਾਰਦੇ ਨੂੰ ਬੰਨ ਕੇ ਉਸ ਤੋਂ ਬਾਅਦ ਠੀਕ ਹੈ ਆ ਲਿਆ ਪਾਣੀ ਪਰ ਚੱਲ ਪਾਣੀ ਪੀਆ ਲਓ ਜੀ ਜੱਟੂ ਨੇ ਪਹਾੜ ਚੱਕ ਲਿਆ ਸਿਰ ਤੇ ਕੀ ਕਰਨ ਲੱਗਾ ਕਿੱਥੇ ਵਾਹ ਹੈ ਏਡੇ ਤੁਸੀਂ ਸਾਜ ਮਿਸਤਰੀ ਹੈ ਲਓ ਜੀ ਮੁੰਡੇ ਲੱਗੇ ਇਧਰ ਕੰਮ ਕਰਨ ਤੇ ਕੰਮ ਅੱਜ ਨਵਾਂ ਵਾ ਇਹ ਨਵੀਂ ਨਾ ਆਜ਼ਾਦ ਕੱਢਦੇ ਦੂਜੇ ਕੀ ਦਿਨ ਕਿ ਇਹਨਾਂ ਕੋ ਹਰ ਸ਼ੈ ਹੈਗੀ ਆ ਅਵੇਲੇਬਲ ਆ ਲੱਗੇ ਰਹਿੰਦੇ ਕੰਮਕਾਰ ਹੈਲੋ ਯਾਰ ਉਹਨੇ ਆਏ ਨਹੀਂ ਕੀ ਹਾਲ ਹੀ ਠੀਕ ਹੈ ਅਲਹਮਦੁਲਿਲਾ ਕੀ ਹਾਲ ਚਾਲ ਆ ਬੜਾ ਕੋਈ ਗੈਪ ਸ਼ੈਪ ਹੀ ਆਲੀ ਨਜ਼ਰ ਹੀ ਨਹੀਂ ਆਉਣਾ ਸਾਰੇ ਤੈਨੂੰ ਮਿਸ ਕਰਦੇ ਡੀਕਦੇ ਆ ਪਤਾ ਨਹੀਂ ਅਲੀ ਕਿਆ ਨੂੰ ਚਲਾ ਗਿਆ ਜਦੋਂ ਵੇਲਾ ਉਦੋਂ ਹੀ ਆ ਜਾਂਦਾ ਅੱਛਾ ਤੂੰ ਸੁਣਾ ਕਦੋਂ ਆਇਆ ਹੋ ਠੀਕ ਠਾਕ ਅਲਹਮਦੁਲਿਲਾ ਮੈਂ ਅੱਜ ਸਵੇਰ ਹੀ ਆਇਆ ਯਾਰ ਕਿੱਥੇ ਲਾਹੌਰ ਰਿਹਾ ਮੈਂ ਲਾਹੌਰ ਰਿਹਾ ਹੋਰ ਹੋ ਠੀਕ ਹੈ ਲਾ ਜਾਵੇਂ ਆ ਯਾਰ ਤੂੰ ਲਾਹੌਰ ਕੀ ਕਰ ਰਿਹਾ ਐਵੇਂ ਫਿਰਨ ਟੁਰਨ ਮੈਂ ਵੀ ਲਾਹੌਰ ਵੇਖ ਕੇ ਆਵਾਂ ਲਾਹੌਰ ਨਹੀਂ ਵੇਖਿਆ ਹਾਲ ਤੱਕ ਇਦਾਂ ਕਿਵੇਂ ਦਾ ਹੁੰਦਾ ਕੋਈ ਨਹੀਂ ਵੇਖਿਆ ਯਾਰ ਜੰਮਿਆ ਹੀ ਨਹੀਂ ਮਤਲਬ ਜਦੋਂ ਜੰਮੇ ਨਹੀਂ ਹਲੇ ਹਾਂ ਅੱਛਾ ਤੂੰ ਲਾਹੌਰ ਵੇਖਣਾ ਚਾਹੁੰਦਾ ਲਾਹੌਰ 'ਚ ਕਿਹੜੀ ਚੀਜ਼ ਤੈਨੂੰ ਵੇਖਣਾ ਤੂੰ ਕਿਹੜੀ ਚੀਜ਼ ਚਾਹੁੰਦਾ ਵਾ ਲਾਹੌਰੇ ਮੈਨੂੰ ਕੀ ਪਤਾ ਵੀ ਕੀ ਹੈ ਤੇ ਕੀ ਨਹੀਂ ਉਹ ਲਾਹੌਰ ਬਸ ਲਾਹੌਰ ਹੀ ਹੈ ਲਾਹੌਰ ਦਾ ਨਾਂ ਹੀ ਆ ਲਾਹੌਰ 'ਚ ਕੁਝ ਨਹੀਂ ਵੇਖਣ ਵਾਲਾ ਕਿਵੇਂ ਮਰਦਾ ਰਾਸ਼ ਹੀ ਹੈ ਸਕੂਟਰ ਦੇ ਵਿੱਚ ਸਕੂਟਰ ਵੱਜਦਾ ਫਿਰਦਾ ਗੱਡੀ 'ਚ ਗੱਡੀ ਵੱਜਦੀ ਫਿਰਦੀ ਆ ਲੋਕਾਂ 'ਚ ਲੋਕ ਵੱਜਦੇ ਫਿਰਦੇ ਆ ਇਹ ਗੱਡੀਆਂ ਮਾਰਨੀ ਆ ਹੀ ਆ ਬਸ ਹੋਰ ਕੁਝ ਨਹੀਂ ਆ ਉੱਥੇ ਲਾਹੌਰ 'ਚ ਵੇਖਣ ਨੂੰ ਆਜੋ 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 ਮੇਰੇ ਫਿਰਨ ਟੁਰਨ ਵਾਸਤੇ ਫਿਰਨ ਟੁਰਨ ਨੂੰ ਇੱਥੇ ਜਿੰਨਾ ਮਰਜੀ ਫਿਰ ਟੁਰੋ ਤਾਂ ਗੇੜਾ ਕੱਢਿਆ ਭਾਵੇਂ ਕਰੋ ਆਪਣੇ ਕੋਲ ਵਿਹਲਾ ਥਾਂ ਵਾ ਉਹ ਮਾਰੇ ਦਾ ਹੋਰ ਵਧੀਆ ਚੱਲਣ ਕੀ ਦਿਆ ਬਾਈ ਕਿਹੜੀ ਕੰਸਟਰਕਸ਼ਨ ਕੀ ਕਰਨ ਲੱਗੇ ਆ ਲੈਂਟਰ ਭਰਨ ਲੱਗੇ ਯਾਰ ਬੰਦਿਆਂ ਕੋ ਦੱਸ ਨਾ ਕੀ ਕਰਨ ਲੱਗੇ ਆ ਲੈਂਟਰ ਯਾਰ ਨਾ ਆ ਲਾਉਣੇ ਆ ਇੱਥੇ ਹਾਂ ਆ ਮਿੰਨੀ ਰੂਟ ਬਾਹਰ ਤੋਂ ਹੋਣ ਕੰਸਟਰਕਸ਼ਨ ਚੱਲ ਪਈ ਹੈ ਜੀ ਹਾਂ। ਜਿਵੇਂ ਘਰ ਬਣ ਰਿਹਾ ਐਵੇਂ ਇੱਧਰ ਮਿਸਤਰੀ ਵੱਡੇ ਮਿਸਤਰੀ ਇੱਧਰ ਲੱਗੇ ਛੋਟੇ ਉੱਧਰ ਲੱਗੇ ਆ ਫਿਰ ਆ ਬਣਾਉਣਾ ਵਾ ਇੱਥੇ ਲਾ ਦੇਣੇ ਬਾਂਸ ਇਦਾਂ ਲੈਂਟਰ ਭਰ ਕੇ ਹਾਂ ਤੇ ਫਿਰ ਇੱਥੇ ਲੈਂਟਰ ਭਰ ਕੇ ਗੱਟੂ ਲਾ ਦੇਣੇ ਆ ਅੱਛਾ ਵਿੱਚ ਛਾਵਾਂ ਬਾਹਰ ਲਾ ਦੇ ਅੱਛਾ ਕਿ ਬਾਹਰ ਜਾਂਦੀਆਂ ਵਾ ਅੱਛਾ ਤੇ ਤੁਸੀਂ ਲਾਉਣ ਲੱਗੇ ਦੇਸੀ ਜੁਗਾੜ ਅੱਛਾ ਯਾਰ ਮੈਂ ਨਾ ਸੈਮ ਹੁਣੇ ਸ਼ੁਰੂ ਕਰਨਾ ਚਾਹ ਰਿਹਾ ਵਲੌਗ ਮੈਂ ਮਗਰੋਂ ਗਿਆ ਇਹਨਾਂ ਨੇ 2-4 ਦਿਨ ਵਲੌਗ ਬਣਾਏ ਆ ਕਹਿੰਦੇ ਵੀ ਅਸੀਂ ਵੀ ਬਣਾਇਆ ਕਰਨੇ ਆ
ਆਪਦੇ ਚੈਨਲ ਵਾਸਤੇ। ਉਹਨਾਂ ਦਾ ਹੈਗਾ ਵਿਲੇਜਰ ਬॉयਜ਼, ਮੈਂ ਮੈਂਸ਼ਨ ਕਰ ਦੂੰਗਾ, ਬੇਸ਼ੱਕ ਦੱਸ ਦਿੱਤਾ ਵਾ। ਵਿਲੇਜਰ ਬॉयਜ਼ ਲਿਖੋਗੇ ਇਹਨਾਂ ਦਾ ਚੈਨਲ ਆ ਜਾਊਗਾ, ਤੁਸੀਂ ਵੇਖ ਸਕਦੇ ਹੋ। ਪਹਿਲਾਂ ਵਲੌਗ ਬਣਾਉਂਦੇ ਸੀ, ਉਦੋਂ ਥੋੜੇ ਜਿਹੇ ਛੋਟੇ ਸੀ, ਸਾਲ 2 ਸਾਲ ਹੋ ਗਏ ਆ। ਤੇ ਹੁਣ ਇਹ ਕਹਿੰਦੇ ਵੀ ਅਸੀਂ ਵਲੌਗ ਬਣਾਇਆ ਕਰਨੇ ਆ, ਤੇ ਅਸੀਂ ਬਣਾਇਆ ਕਰਨੇ ਮਿਨੀ ਜ਼ੂ ਦੇ। ਕਹਿੰਦੇ ਵੀ ਤੂੰ ਡੇਰੇ ਦਾ ਕੰਮ ਕਰ ਵਿਖਾ, ਤੇ ਅਸੀਂ ਵਿਖਾਉਣਾ ਮਿਨੀ ਜ਼ੂ ਆਪਦਾ। ਇਹ ਸਾਡਾ ਵਾ, ਤੇਰਾ ਨਹੀਂ ਹੈਗਾ। ਮੈਂ ਕਿਹਾ ਭਾਈ ਠੀਕ ਆ। ਇਹ ਹੁਣ ਜੱਟੂ ਸਾਹਿਬ ਹੁਣੇ ਲੱਗ ਗਏ ਆ ਕੰਮ ਕਰਨ ਨੂੰ, ਹੈ ਜੱਟੂ ਸਾਹਿਬ? ਸਾਰੀ ਸਫਾਈਆਂ ਕਰਤੀਆਂ। ਅੱਛਾ, ਹੁਣ ਤੂੰ ਚਾਹੁੰਦਾ ਵਾ ਵੀ ਇਹ ਤੁਸੀਂ ਮਿਨੀ ਜ਼ੂ ਰੱਖੋ? ਇਹ ਦੇਖ ਲਈ ਤੂੰ ਕਿਉਂ ਨਹੀਂ ਲਾਉਂਦਾ? ਕੀ ਕਰਨਾ ਚਾਹੁੰਦੇ ਨਾ ਚ? ਇਹ ਤੂੰ ਥੋੜੇ ਦਿਨਾਂ ਬਾਅਦ ਵੇਖ ਲਈ ਤੇ ਬੜਾ ਨਹੀਂ ਜਾਣਾ ਤੁਹਾਨੂੰ ਪਤਾ ਲੱਗ। ਮੈਨੂੰ ਲੱਗ ਰਿਹਾ ਵਾ। ਐਂਬਰ ਠੀਕ ਆ ਹੁਣ, ਇਹ ਇੱਕੋ ਜਿਹੀ ਸਪੀਡਾਂ ਪੱਟੀਆਂ ਜਾਂਦੀਆਂ ਹੁੰਦੀਆਂ ਸਾਰਿਆਂ ਦੀਆਂ। ਹੈਨਾ? ਚਾਹ ਕੇ ਦੇਣੀਆਂ ਤੇਜ਼ ਹੁੰਦੇ, ਫਿਰ ਯਾਸੀਨ ਬਣ ਜਾਂਦੇ। ਫਿਰ ਬੋਕੀ ਬਹਿਣ ਦੀ। ਕਹਿੰਦਾ ਫਿਰ ਬੋਕੀ ਬਹਿ ਜਾਂਦੀ ਇਹਨਾਂ ਦੀ। ਲੋ ਜੀ, ਆਪ ਹੀ ਆਏ ਆ ਮਾਸ਼ਾਅੱਲਾ ਗੁਲਾਮ ਮਿਸਤਰੀ ਸਾਹਿਬ, ਜਿਨ੍ਹਾਂ ਨੇ ਖੁੱਡਿਆਂ ਦਾ ਭੱਠਾ ਪਾਇਆ ਸੀ, ਹੁਣ ਇਹ ਲੈਂਟਰ ਦਾ ਭੱਠਾ ਪਾਉਣਗੇ। ਓਏ ਅਲੀ, ਤੈਨੂੰ ਰੱਬ ਦਾ ਵਾਸਤਾ ਹੀ ਸੜਕ ਹੈ ਨਹੀਂ ਸੀਮੈਂਟ ਇੰਨਾ ਸਸਤਾ ਨਹੀਂ ਹੋਇਆ, ਮਹਿੰਗਾ ਬੜਾ ਸੀਮੈਂਟ। ਇਹ ਅਲੀ ਆ ਗਿਆ, ਅਲੀ ਨੇ ਬਣਾਏ ਖੁੱਡੇ, ਤੁਹਾਨੂੰ ਯਾਦ ਆ? ਇਹ ਜੋ ਵਿੰਗਾ ਟੇਡਾ ਕੰਮ ਹੋਇਆ ਵਾ, ਇਹ ਸਾਰਾ ਇਸ ਗੁਲਾਮ ਮਿਸਤਰੀ ਦਾ ਹੈ। ਕਾਂਡੀ ਦਾ ਬਹਾਨਾ ਨਾ ਮਾਰ ਦਿਓ ਮੁੜ ਕੇ। ਅੱਛਾ, ਹੱਥ ਨਾ ਮਾਰਦਾ ਹੁੰਦਾ ਅੱਗੇ। ਅੱਛਾ, ਹੁਣ ਤੂੰ ਚਾਹੁੰਦਾ ਕੀ ਹੈ? ਬੇੜਾ ਪਾਉਣਾ। ਬੇੜਾ ਪਾਉਣਾ ਚਾਹ ਰਿਹਾ ਸਾਡਾ? ਉਹ ਬਰਿੰਦੇ ਗੱਤੀਆਂ, ਇਹਨੂੰ ਮੈਂ ਤੁਹਾਨੂੰ ਦੱਸ ਦੇਵਾਂ ਅਲੀ ਸਾਹਿਬ, ਇਹ ਜਿਹੜਾ ਕੰਮ ਹੈ ਨਾ ਸਾਡਾ, ਇਹ ਬੜਾ ਜ਼ਿਆਦਾ ਸੈਂਸਿਟਿਵ ਆ, ਸਮਝ ਗਿਆ? ਸਾਡਾ ਪਹਿਲਾ ਲੈਂਟਰ ਮਜ਼ਬੂਤ ਨਹੀਂ ਹੈਗਾ ਜਿਹੜਾ ਤੂੰ ਪਾਇਆ। ਹੋਲਾ, ਇਹ ਕਿੱਥੋਂ ਸਿੱਖਿਆ ਈ? ਆਵੇ ਲਾਣ ਕਿਡੀ ਸਿੱਧੀ ਕੰਧ ਦੀ। ਹਾਂ, ਕੰਧ ਦੀ ਲੈਣ ਚੈੱਕ ਕਰੋ ਜਰਾ ਕਿੱਡੀ ਸਿੱਧੀ, ਮਾਸ਼ਾਅੱਲਾ। ਮਾਰ ਕੇ ਵੇਖ ਲਓ, ਐਨ ਡੋ ਨਿਕਲੂਗੀ। ਲਓ ਜੀ, ਸਾਨੂੰ ਫੜ ਲਿਓ ਆ। ਕੰਮ ਲੱਗਿਆ ਕਰਨ, ਵੇਖਦੇ ਆ ਕੀ ਬਣਦਾ। ਤੇ ਅੱਜ ਘਰੇ ਬਣਦੀ ਪਈ ਆ ਪਿੰਨੀਆਂ, ਜਿਹੜੀਆਂ ਜੱਟੂ ਨੇ ਕਿਹਾ ਸੀ ਅਲਸੀ ਵਾਲੀਆਂ ਪਿੰਨੀਆਂ ਬਣਦੀਆਂ ਪਈਆਂ ਜੱਟੂ ਵਾਸਤੇ। ਆ ਬੜਾ ਬਾਹਰ ਛੱਡ। ਪਾਸੇੜ ਤੋਂ ਬਾਹਰ ਪਰੇ ਉਹ ਨਾ ਘਰੇ ਰੱਖਿਆ ਜਕੂਬ ਨਜੂਮੀ ਘਰੇ। ਮੈਨੂੰ ਚਾਹੀਦਾ ਨਹੀਂ। ਤੁਹਾਡੇ ਘਰੇ ਪਿੰਨੀਆਂ ਬਣਦੀਆਂ ਪਈਆਂ ਤੇਰੇ ਵਾਸਤੇ? ਅੱਛਾ, ਬਣ ਰਹੀਆਂ, ਮੈਂ ਜਾ ਕੇ ਵਿਖਾਉਣਾ ਵਾ। ਬੇਬੇ ਪਿੰਨੀਆਂ ਬਣਾਉਂਦੇ ਪਏ। 4-5 ਖੜੀਆਂ ਯਾਰ ਨੇ ਬੀਟ ਦੇਣੀਆਂ। ਨਹੀਂ ਤੂੰ ਰਹਿਣ ਤੇ, ਖੁਦਾ ਦਾ ਇਹਦੇ ਸਾਹਮਣੇ ਨਾ ਕਾਹਤੋਂ ਲਿਆ ਪਿੰਨੀਆਂ ਦਾ? ਮੇਰੇ ਕੋਲ ਗਲਤੀ ਹੋ ਗਈ ਭਾਜੀ, ਸੌਰੀ। ਸਾਡੇ ਘਰੇ ਪਿੰਨੀਆਂ ਨਹੀਂ ਬਣਦੀਆਂ ਪਈਆਂ। ਹਾਂ ਡੋਗ ਲਿਆ, ਸਵਾਦ ਆ, ਡੋਗ ਹੋਰ ਲਿਆ। ਹਾਂ, 2 ਕੀ ਹੋਰ ਲਿਆ, ਜਿਹੜੂ ਜਿੰਨੀਆਂ ਬਣੀਆਂ ਸਾਰੀਆਂ ਲਿਆ, ਸਵਾਦ ਆ। ਪਾਣੀ ਗੱਤ। क्या बात है, क्या बात है। ਅਦੀਕ ਤੇ ਬੈਠਾ ਜੋਰ ਵੇਲੇ ਦੀ ਚਾਹ ਪੀਣੀ। ਅੱਛਾ, ਤੂੰ ਕਹਿੰਦਾ ਵੀ ਅੱਜ ਜ਼ੋਰ ਵੇਲੇ ਪਿੰਨੀਆਂ ਦੇ ਨਾਲ ਚਾਹ ਪੀਣੀ ਆ। ਲਓ ਜੀ, ਇੱਧਰ ਹੋਈ ਜਾਂਦਾ ਕੰਮ। ਗੁੜ ਤੇ ਬਦਾਮ ਤੇ ਬੇਬੇ ਆ ਕੀ ਆ? ਆ ਹੈਗੀ ਮੂੰਗਫਲੀ, ਅੱਛਾ। ਉਹ ਦੀ ਮੂੰਗਫਲੀ ਪਈ ਆ, ਤੇ ਆ ਹੈਗੇ ਆ ਚਣੇ ਭੁੱਜੇ, ਤੇ ਆ ਬਦਾਮ ਆ, ਤੇ ਆ ਹੈਗੀ ਅਲਸੀ। ਅੱਛਾ। ਭੁੰਨ ਲਈ ਮੈਂ ਚੰਗੀ ਤਰ੍ਹਾਂ, ਹਾਂ, ਤੇ ਇਹਨੂੰ ਹੁਣ ਗ੍ਰੈਂਡ ਕਰਨਾ ਵਾ। ਅੱਛਾ। ਹਾਂ, ਹਮਦਾਨ ਅੱਜ 3-4 ਦਿਨ ਤੋਂ ਜੱਟੂ ਕਹਿੰਦਾ ਵਾ ਮੈਨੂੰ ਹਨਾ ਪਿੰਨੀਆਂ ਹਾਏ। ਬਣਾ ਕੇ ਦੇ, ਤੇ ਟਾਈਮ ਕੱਢ ਕੇ ਅੱਜ ਉਹਲੀ ਪਿੰਨੀਆਂ ਲਾਜ਼ਮੀ ਬਣਾਉਣੀਆਂ ਵਾ। ਜੋ ਮਰਜ਼ੀ ਆ ਹੋਏਗਾ, ਪਿੰਨੀਆਂ ਬਣਨੀਆਂ ਚਾਹੀਦੀਆਂ। ਉਹ ਤੇ ਹੋ ਗਈ ਆ, ਜੋਰ ਵੇਲੇ ਦੀ ਚਾਹ ਦਾ ਕਹਿੰਦਾ ਸੀ, ਤੇ ਪਰ ਇਹਨੂੰ ਹਨਾ ਹੁਣ ਮਗਰਬ ਦੀ ਚਾਹ ਦੇ ਨਾਲ ਅਸੀਂ ਦੇਵਾਂਗੇ। ਨਹੀਂ ਬਈ ਜੱਟੂ, ਤੂੰ ਆਪਦੀਆਂ 2-4 ਪਿੰਨੀਆਂ ਜਿਹੜੀਆਂ ਨਾ ਉਹ ਬਣਾ ਕੇ ਹੈ ਟਾਈਮ ਤੇ ਲੱਗਣਾ ਹਨਾ। ਨਾਲ ਬਣਾ ਲੈਣੀਆਂ ਸੀ, ਫਿਰ ਫਿਰ ਸਵੇਰੇ ਬਣਾਉਣੀਆਂ। ਅੱਛਾ, ਆਪਾਂ ਹੁਣ ਸਮਾਨ ਜਿਹੜਾ ਵਾ ਇਹ ਪੀ ਇਹ ਕੇ ਸਾਰਾ ਵਿੱਚ ਸਿੱਟ ਦੇਣਾ ਇਕੱਠਾ ਕਰਕੇ। ਐਨ ਸਾਰਾ ਕੁਝ ਵਿੱਚ ਸਿੱਟ ਕੇ ਫੇਰ ਰਲਾਵਾਂਗੇ, ਫੇਰ ਤੁਹਾਨੂੰ ਦਿਖਾਉਂਦੇ ਹਾਂ ਨਾ ਜਿੱਦਾਂ ਜਿੱਦਾਂ ਬਣਾਉਣੀਆਂ ਵਾ ਪਿੰਨੀਆਂ। ਮਤਲਬ ਵੱਟਣੀਆਂ ਹੀ ਹੁੰਦੀਆਂ, ਪਿੰਨੀਆਂ ਤਾਂ ਬਣ ਗਈਆਂ ਕਿ ਸਮਾਨ ਸਾਰਾ ਹੋ ਗਿਆ ਵਾ। ਅਲਸੀ ਜਿਹੜੀ ਆ ਇਹ ਕਰੀ ਜਾਂਦੇ ਆ ਗ੍ਰੈਂਡ, ਬਦਾਮ ਕੁੱਟ ਲੈਣੇ ਆ, ਆੜੇ ਚਣੇ ਆ ਇਹ ਵੀ ਥੋੜੇ ਜਿਹੇ ਕਰ ਲੈਣੇ ਹਨਾ। ਸਾਰਾ ਸਮਾਨ ਗ੍ਰੈਂਡ ਕਰਨਾ ਬੇਬੇ? ਸਾਰਾ ਸਮਾਨ ਗ੍ਰੈਂਡ ਕਰ ਲਿਆ। ਅੱਛਾ, ਇਹ ਰੁਕ ਜੀ ਥੋੜੀ ਆ ਇਹਨਾਂ ਦੀ ਮੂੰਗਫਲੀ ਤੇ ਖਾ ਲਈਏ। ਲੋ ਜੀ, ਪਿੰਨੀਆਂ ਬਣਨੀਆਂ ਹੋ ਗਈਆਂ ਸਟਾਰਟ। ਲੋ ਬੇਬੇ, ਮਤਲਬ ਓਕੇ ਕਰਤਾ। ਇਹ ਤਾਂ ਫਿਰ ਜੱਟੂ ਦਾ ਅੱਜ ਮੌਜ ਲੱਗ ਗਈ, ਈਦ ਹੋ ਗਈ ਜੱਟੂ ਦੇ। ਹੈ ਸਿਆਲੇ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀਆਂ ਹੁੰਦੀਆਂ ਉਹ ਪਿੰਨੀਆਂ ਹੁੰਦੀਆਂ, ਤੇ ਪਿੰਨੀਆਂ ਆਪਣੇ ਘਰੇ ਲਾਪੀਆਂ ਬਣਨ, ਤੇ ਜੱਟੂ ਕੋ ਆਪਾਂ ਲੈ ਲੈਣੀਆਂ ਧਾਰੀਆਂ। ਆਪਾਂ ਕਦੋਂ ਬਣਾਉਣੀਆਂ? ਆਪਾਂ ਸਵੇਰੇ ਬਣਾ ਲਾਂਗੇ। ਜੱਟੂ ਕੋ ਕਾਹਤੋਂ ਦਾਰ, ਉਹ ਤੇ ਜਾਨ ਨਿਕਲਦੀ। ਉਹ ਪਤੀਲਾ ਵੇਖ ਕੇ ਕਹਿੰਦਾ ਇਹ ਥੋੜੀਆਂ ਬਣੀਆਂ। ਅੱਛਾ, ਹਲੇ ਵੀ ਥੋੜੀਆਂ ਬਣੀਆਂ? ਇੰਨੀਆਂ ਬੰਦਾ ਪੁੱਛ ਖਾ ਲਊਗਾ ਉਹ? ਉਹਨੇ ਖਾ ਲੈਣੀਆਂ। ਉਹ ਤੇ ਅੱਜ 3 ਦਿਨ ਆ ਡੀਕਦੇ ਨੂੰ ਵੀ ਪਿੰਨੀਆਂ ਬਣ, ਹਾਂ ਸਵੇਰ ਦੀ ਚਾਹ ਦੇ ਨਾਲ ਹੋਣ। ਹਾਂ, ਤੇ ਪਿੰਨੀਆਂ ਮੈਂ ਖਾਵਾਂ। ਹੈ ਹਾਂ, ਬਹੁਤ ਚਾਹ ਵਾ ਪਿੰਨੀਆਂ ਦਾ। ਚਲੋ ਅੱਲਾ ਖੈਰ ਕਰੇ। ਲੋ ਜੀ, ਪਿੰਨੀਆਂ ਹੋ ਗਈਆਂ ਰੈਡੀ। ਇੱਕ ਵਾਰੀ ਚਾਹ ਵੀ ਆਪਣੀ ਬਈਆ ਬਣਦੀ। ਮੈਂ ਹਿਸਾਬ ਲਾਇਆ ਵੀ ਇਹ 'ਚ ਦੁੱਧ ਨਹੀਂ ਪਾਇਆ ਹਲੇ, ਪੱਤੀ ਸਾਰੀ ਇਦਾਂ ਹੀ ਸੁੱਕ ਜਾਣੀ ਆ, ਤੇ ਦੁੱਧ ਪਾ ਦੇਵਾਂ। ਤੇ ਪਿੰਨੀਆਂ ਇੱਕ ਵਾਰੀ 2-4 ਜਿਹੜੀਆਂ ਵਿੱਚੋਂ ਆਪਾਂ ਰੱਖ ਲਾਂਗੇ, ਖਾ ਲਾਂਗੇ, ਮਤਲਬ ਚਾਹ ਦੇ ਨਾਲ। ਤੇ ਆਪਾਂ ਦੇਣਗੀਆਂ ਪੌਣੀਆਂ ਰੱਖਣੀਆਂ, ਆਪਾਂ ਵਿੱਚੋਂ ਰੱਖ ਲੈਣੀਆਂ, ਟੈਨਸ਼ਨ ਨਹੀਂ ਲੈਣੀ। ਤੇ ਬਸ ਇਹ ਛੇਤੀ ਬਣਾ ਲਓ ਫਿਰ।
ਦਿਓ ਜੱਟੂ ਨੂੰ ਆਵਾਜ਼ ਮਾਰੋ, ਜੱਟੂ ਓਏ। ਜੱਟੂ ਆਉਂਦਾ ਨਾ, ਜੱਟੂ ਭੱਜਿਆ। ਲਓ ਜੀ। ਨਿੱਕੀ ਨਿੱਕੀਆਂ ਨਾ ਬਣਾ ਜਿਵੇਂ ਚੂਚਿਆਂ ਪਾਉਣੀਆਂ ਹੁੰਦੀਆਂ ਵਾ ਲੈ ਪਿੰਨੀ ਤੇ ਹੋਵੇ ਇਹ ਸਵਾਵਾ ਹੋਣਗੀਆਂ। ਇਹਦੀ ਗੱਲ ਸੁਣ ਲੈ ਬੇਬੇ, ਤੁਸੀਂ ਹਿੱਸੇ ਵੰਡਣੇ ਆ। ਇਹਦੇ ਘਰ ਵਾਲੇ ਸਾਰੇ ਹਿੱਸੇ ਵੰਡਦੇ ਆ ਨਾ, ਹਾਂ, ਫਲਾਨੀਆਂ ਮੇਰੀਆਂ। ਦਾਦੀ ਤੇਰੀ ਗੱਲ ਸੁਣਾਉਂਦੀ ਹੁੰਦੀ ਸੀ ਵੀ ਹੈ ਨਾ ਜਦੋਂ ਬਣਾਉਣੀ ਨਾ ਪੰਜੀਰੀ ਤੇ ਇਹਦੇ ਅੱਬੇ ਨੇ ਡਰਮੀ 'ਚ ਰੱਖ ਲੈਣੀ ਐ ਸਿਆਏ ਦੀ, ਤੇਰੇ ਅੱਬੂ ਨੇ ਖਾ ਲੈਣੀ ਸਾਰੀ, ਉਹਦੀ ਮੁੱਕ ਜਾਣੀ ਤੇ ਇਹਦੀ ਅੱਬੂ ਦੀ ਜਿਹੜੀ ਬੁੱਸ ਜਾਂਦੀ ਹੁੰਦੀ ਸੀ ਉਹ ਸਿਰ ਦਿੰਦੇ ਮੁੜ ਕੇ ਬਾਹਰ। ਹਾਂ ਮਤਲਬ ਹੁਣ ਜੱਟੂ ਨਾ ਤਾਂ ਛੋਟੀਆਂ ਜੰਦੀ ਛੋਟੀਆਂ ਲਾ ਕੇ ਰੱਖਦਾ ਹੁੰਦਾ ਸੀ ਦੇਖੋ ਪੂਰਾ ਪੂਰਾ ਉਦਾਂ ਹੀ ਆਤਾ ਇਹਦੀਆਂ ਉਦਾਂ ਹੀ ਆ ਕਿ ਐ ਨੂੰ ਇਹ ਹੁਣ ਪਤਾ ਕਹਿੰਦਾ ਵਾ, ਕਹਿੰਦਾ ਵੀ ਹਿੱਸੇ ਆਈਆਂ ਖਾਣੀਆਂ ਉਤੋਂ ਬਣਾਉਂਦਾ ਨਿੱਕੀ ਨਿੱਕੀ ਪਿੰਨੀ, ਕਿ ਵੀ ਬਹੁਤੀਆਂ ਆਉਣਗੀਆਂ ਹਿੱਸੇ ਹੈ ਵੀ ਵੱਡੀਆਂ ਵੱਡੀਆਂ। ਮੈਂ ਆਲੂਗਾ 35 ਤੇ ਹੋਣਗੀਆਂ। ਇਹ 35 ਨਹੀਂ ਬਣਨੀਆਂ, 70 ਪਿੰਨੀਆਂ ਨਹੀਂ ਬਣਨੀਆਂ, 40 ਹੋਣੀਆਂ ਬਸ। ਤੇ ਮੈਨੂੰ ਕਿੰਨੀਆਂ ਦੇ ਕੇ ਜਾਣੀਆਂ? ਤੈਨੂੰ ਆਪਾਂ ਦੇ ਜਾਣੀਆਂ। ਕਿੰਨੇ ਦੇ ਜੂਗਾ 4-5 ਦੇ ਦਾਂਗੇ। ਬੇਟੇ ਉਹ ਤੇਰੀ ਜਾਤ ਤੇ 20 ਦੇ ਦਾਂਗੇ। 20 ਦੇ ਦਾਂਗੇ। ਹੈ ਤੂੰ ਅੱਧੀਆਂ ਰੱਖਣੀਆਂ ਯਾਰ। 20 ਦੇ ਦਾਂਗੇ। 60 ਹੋਈਆਂ ਤੇ 20 ਦੇ ਦੀ, ਤੀਜਾ ਹਿੱਸਾ ਦੇ ਦੀ ਨਾ। 70 ਹੋਣ ਤਾਂ ਫੇਰ ਸਹੀ ਆ। ਜੇ 100 ਹੋ ਗਈਆਂ 30 ਤੇਰੀਆਂ। ਤੇ ਮੈਂ ਫਿਰ ਨਿੱਕੀਆਂ ਨਿੱਕੀਆਂ ਬਣਾਈਆਂ ਨਾ, ਕਿੱਡੀ ਕੁ 100 ਆਪਾਂ ਕਰ ਦਿੰਨੇ ਆ। ਹੋਰ ਕਨਾਲੀ ਦੇ ਵਿੱਚ ਪਾ ਲੈਨੇ ਆ, ਸੁੱਕ ਜਾਣ ਟੁੱਟ ਜਾਣੀਆਂ ਨਹੀਂ ਤੇ ਬਸ ਠੀਕ ਹੈ, ਚਲੋ ਇਧਰ ਲਓ ਜੀ। ਆ ਵਿਖਾਓ ਜਰਾ ਨੇੜਿਓ ਕਰਕੇ ਪਿੰਨੀਆਂ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਸਰਦੀਆਂ ਦੀ ਸੌਗਾਤ ਹੈ। ਸਰਦੀਆਂ ਦੇ ਵਿੱਚ ਚਾਹ ਦੇ ਨਾਲ ਪਿੰਨੀਆਂ ਖਾਣ ਦਾ ਬੜਾ ਸਵਾਦ ਹੁੰਦਾ। ਮੁੱਕ ਚੱਲੀਆਂ। ਹਾਂ ਪਿੰਨੀਆਂ ਵੀ ਬਸ ਇਹਨਾਂ ਨਿਬੇੜ ਦੇਣੀਆਂ 3 ਦਿਨਾਂ ਜਿੰਨਾ ਹਲਕਾ ਹੋਇਆ ਨਾ। ਇਹ ਸਰਦੀ ਹੁਣ ਆਉਣੀ ਨਾ ਤੂਫਾਨੀ ਬਾਰਿਸ਼ਾਂ ਹੋਣੀਆਂ ਵਾ ਤੇ ਉਹਨਾਂ ਵਾਸਤੇ ਸਹੀ ਆ। ਹਾਂ ਰੋਟੀ ਨਾ ਪੱਕੀ ਤੇ ਪਿੰਨੀ ਖਾ ਲਾਵੇ, ਹਲੇ ਨਹੀਂ ਹਾਂਡੀ ਪੱਕੀ। ਹਾਂ ਰੋਟੀ ਨਹੀਂ ਪੱਕੀ ਤੇ ਹਲੇ ਵੀ ਪਿੰਨੀ ਖਾ ਲਾ ਬਸ। ਪਿੰਨੀ ਖਾ ਲੈ, ਪਿੰਨੀਆਂ ਹੀ ਖਾਣਗੇ ਫਿਰ ਇਸ ਹਿਸਾਬ ਨਾਲ। ਇਹਨੇ ਤੂਫਾਨੀ ਬਾਰਿਸ਼ਾਂ ਤੋਂ ਹੀ ਕੰਮ ਜਾਣ ਹੀ ਨਹੀਂ ਦੇਣਾ, ਜਿਹੜੇ ਹਿਸਾਬ ਨਾਲ ਹਲਕਾ ਫਿਰਦਾ ਇਹਨੇ। 25 ਤੋਂ ਪਹਿਲਾਂ ਮੈਨੂੰ ਮੁੱਕ ਜਾਣੀਆਂ। ਹਾਂ ਤਿੰਨ ਚਾਰ ਕੱਢ। ਫਿਰ ਚਾਰ ਕੱਢੋ। ਸਹੀ ਗੱਲ। ਲੋ ਜੀ ਪਿੰਨੀਆਂ ਬਣ ਗਈਆਂ, ਹੁਣ ਚਾਹ ਬਣਦੀ ਪਈ ਹੈ ਤੇ ਚਾਹ ਨਾਲ ਖਾਣੇ ਆ ਪਿੰਨੀਆਂ। ਲੋ ਜੀ ਚਾਹ ਆ ਗਈ ਤੇ ਆ ਗਈਆਂ ਪਿੰਨੀਆਂ, ਕੀ ਬਾਤ ਆ। ਤੇ ਮਾਸ਼ਾਅੱਲਾ ਇੱਧਰ ਨਜ਼ਾਰਾ ਵੇਖੋ ਜਰਾ, ਆਲਾ ਦੁਆਲਾ ਵੇਖੋ। ਕੋਠਾ ਬਣਾਉਂਦਾ ਜ਼ਿਆਦਾ ਹੀ ਫਾਇਦਾ ਹੈ ਫਾਇਦਾ ਹੋ ਗਿਆ, ਧੁੱਪ ਸੇਕਾਂਗੇ, ਸਕੂਨ ਨਾਲੇ ਖਾਵਾਂਗੇ ਪਿੰਨੀਆਂ ਤੇ ਨਾਲੇ ਪੀਵਾਂਗੇ ਚਾਹ। ਲੋ ਜੀ ਕੀ ਬਾਤ ਆ। ਕਹਿੰਦੇ ਵੀ ਸਾਕੂ ਆ ਗਿਆ ਪੱਠੇ ਲੈ ਕੇ, ਹੈ ਟੈਮੋ ਟੈਮ ਹੀ ਵੱਢ ਲਿਆਉਂਦੇ ਯਾਰ। ਕਿਉਂ? ਅੱਛਾ ਵੱਲਾਂ ਲਿਆ ਅਸੀਂ ਆਲੂ ਪੱਟਣ ਲੱਗ ਪਏ ਆ। ਲਓ ਜੀ ਵੇਖੋ ਜਰਾ ਕਰੋ ਚੈੱਕ, ਮੁੰਡਾ ਪੱਠੇ ਲਈ ਜਾਂਦਾ ਹੈ। ਸਿਆਲਾ ਚੜ ਗਿਆ ਤੇ ਫਿਰ ਸਿਆਲਾ ਜਾਣ ਵਾਲਾ ਹੁਣ ਤੇ ਹੈ। ਉਹ ਉਧਰ ਲੱਗਾ ਆਪਣਾ ਸ਼ੇਰ ਵੀ ਮਾਸ਼ਾਅੱਲਾ ਲੱਗਾ ਪੱਠੇ ਵੱਢਣ, ਉਹ ਵੱਢੀ ਜਾਂਦਾ ਸੈਮ। ਚੱਕਦੇ ਆ ਬਸ ਥੋੜੀ ਦੇਰ ਤੱਕ। ਲੋ ਜੀ ਆਹ ਵਾਲੀ ਲੈਣ ਮੈਂ ਵੜਤੀ ਆ ਤੇ ਇੱਕ ਫੜਾਤੀ ਆ, ਆਹੋ ਇੱਕ ਤੂੰ ਵੜ ਦੇ। ਸਹੀ ਆ। ਮੈਂ ਕਿਹਾ ਵੀ ਮੈਂ ਹੁਣ ਆ ਤੇ ਗਿਆ ਵਾ, ਚੱਲ ਲੈਣ ਵੱਢ ਦਵਾਂ। ਪੱਠੇ ਤੁਸੀਂ ਚੱਕਣੇ ਅੱਜ, ਮੈਂ ਹੋਇਆ ਨਾਤਾ। ਨਾਤਾ ਧੋਤਾ, ਕੱਪੜੇ ਸੋਹਣੇ ਬੜੇ ਪਾਏ ਆ। ਅਸੀਂ ਕਿਹੜਾ ਨਹੀਂ ਨਾਤੇ ਯਾਰ ਫਿਰ ਮੈਂ ਖਰਾਬ ਕਰ ਦਿੰਨੇ ਨਾ ਕੱਪੜੇ। ਅੱਛਾ ਤੁਹਾਡੇ ਕੰਮ ਵਾਲੇ ਆ ਹਲੇ, ਤੁਸੀਂ ਚੇਂਜ ਨਹੀਂ ਕੀਤੇ। ਮੇਰੇ ਵੀ ਨਾ ਥੋੜਾ ਜਿਹਾ ਸੂਟਡ ਬੂਟਡ ਜਿਹਾ ਹੋਇਆ। ਮੈਂ ਪੰਡ ਵੜ ਦੇਣਾ ਤੁਹਾਨੂੰ ਪੂਰੀ ਲੈਣ। 2 ਵੱਢਣੀਆਂ ਵਾ। ਪੱਠੇ ਥੋੜੇ ਨਹੀਂ ਹੋਣਗੇ। 2 ਨਾ ਹਰ 2 ਵੱਡੀ ਦੀ। ਅੱਛਾ ਲੰਮੀਆਂ। ਹਾਂ ਚਲੋ ਫਿਰ ਤਾਂ ਡਨ ਆ। ਭਾਈ ਪੱਠੇ ਵੱਢ ਕੇ ਦਿੰਨੇ ਆ ਇਹਨਾਂ ਨੂੰ ਤੇ ਮੁੜ ਕੇ ਚੱਕ ਲੈਣਗੇ ਆਪੇ। ਤੇ ਯਕੂਬ ਨੇ ਭਾਈ ਜਿਹੜੀ ਜਿਮ ਆ ਉਹ ਦਿੱਤੀ ਚਕਾ ਕੱਲ। ਠੀਕ ਆ। ਸਮਾਨ ਜਿਹੜਾ ਉਹ ਮਤਲਬ ਕਹਿੰਦਾ ਵੀ ਸਹੀ ਨਹੀਂ ਹੈਗਾ ਐਡਾ, ਉਹਨੇ ਚਕਾ ਕੇ ਹੁਣ ਲੈਣਾ ਵਾ ਨਵਾਂ। ਹੁਣ ਜਿਮ ਹੋ ਗਈ ਸਾਡੀ ਬੰਦ। ਹੁਣ ਵਰਕਆਊਟ ਹੋਇਆ ਕਰੂਗਾ ਘਰੇ। ਘਰੇ ਤੈਨੂੰ ਅਸੀਂ ਕਰਾਵਾਂਗੇ ਹੁਣ। ਹੈ ਹੁਣ ਅਸੀਂ ਤੇਰੇ ਹੈਗੇ ਆ ਟ੍ਰੇਨਰ। ਹਾਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਵਰਕਆਊਟ ਹੀ ਚੱਲਣਾ। ਆਹੋ ਨਹੀਂ ਆਪਾਂ ਇਹ ਆ ਵੀ ਕੋਈ 150 200 ਪੁਸ਼ਅਪ ਜਿਹੜੇ ਆ ਨਾ, ਮਤਲਬ 125 ਤੇ ਈਜ਼ੀਲੀ ਮਾਰ ਲੈਨੇ। ਹੁਣ ਥੋੜਾ ਜ਼ੋਰ ਮਾਰ ਕੇ 150 200 ਪੁਸ਼ਅਪ ਕਰਾਂਗੇ, ਛਪਾਟੇ ਜਿਹਦੇ ਵਿੱਚ ਪਾ ਲਾ ਕੇ ਥੋੜਾ ਡਿਫਰੈਂਟ ਵੈਰਾਈਟੀਆਂ ਉਹ ਲਾ ਕੇ ਕਰਾਂਗੇ। ਇਹ ਆ ਵੀ ਉਹ ਥੋੜਾ ਵਰਕਆਊਟ ਆਪਣਾ ਮੇਨਟੇਨ ਰਹੂਗਾ, ਵੀ ਉਹ ਕੰਮ ਖਰਾਬ ਨਹੀਂ ਹੋਊਗਾ। ਇਹ ਵੀ ਜਿਹੜੀ ਇੱਕ ਰੂਟੀਨ ਬਣੀ ਹੈ ਨਾ, ਉਸੇ ਰੂਟੀਨ ਤੇ ਰੱਖ ਕੇ ਖੈਰ ਚੱਲਾਂਗੇ। ਤੇ ਅਲਹਮਦੁਲਿਲਾ ਐਂਬਰ ਹੁਣ ਬਿਲਕੁਲ ਠੀਕ ਆ। ਉੱਤੇ ਮੈਂ ਥੋੜਾ ਚੜ ਕੇ ਰਾਈਟ ਸਾਈਡ ਵਿੱਚ ਮੜੀ ਜੀ ਕੀਤੀ, ਮੈਂ ਕਿਹਾ ਥੋੜਾ ਤੋੜ ਕੇ ਵੇਖਾਂ। ਪੱਠੇ ਛੱਠੇ ਪ੍ਰੋਪਰ ਖਾ ਰਹੀ ਆ, ਪਾਣੀ ਮਾਸ਼ਾਅੱਲਾ 2 ਵਾਰੀ ਪੀਤਾ ਹੁਣ। ਠੀਕ ਆ। ਪੱਠੇ ਵੀ ਦੱਬ ਕੇ ਖਾਂਦੀ ਪਈ ਆ। ਅੱਲਾ ਰੱਖੇ ਖੈਰ, ਹੁਣ ਬਿਲਕੁਲ ਪਰਫੈਕਟ ਆ। ਤੇ ਰੱਬ ਉਹਨੂੰ ਸਲਾਮਤ ਰੱਖੇ, ਉਹਦੀ ਰੱਬ ਜ਼ਿੰਦਗੀ ਕਰੇ। ਸ਼ੌਕ ਜਿਹੜੇ ਭਰਾਵਾਂ ਦਾ ਬਾਕੀਆਂ ਦਾ ਵੀ ਉਹ ਵੀ ਸਲਾਮਤ ਰਵੇ ਤੇ ਸਾਡਾ ਵੀ ਸਲਾਮਤ ਰਵੇ। ਦੁਆ ਕਰਨੀ ਬਹੁਤ ਜ਼ਿਆਦਾ ਤੁਸੀਂ ਐਂਬਰ ਵਾਸਤੇ ਕਿ ਉਹਨੂੰ ਕੁਛ ਨਾ ਹੋਵੇ। ਯਕੀਨ ਮੰਨੋ ਸਵੇਰੇ ਤੇ ਨਿਕਲ ਗਈ ਸੀ ਮੇਰੀ ਜਾਨ। ਠੀਕ ਆ। ਸਾਰੇ ਟੱਬਰ ਦੀ ਜਾਨ ਨਿਕਲ ਗਈ, ਮੇਰੇ ਇਕੱਲੇ ਦਿਨ ਨਿਕਲੀ। ਬੇਬੇ ਰੋਟੀ ਖਾਂਦੀ ਛੱਡ ਗਈ ਵਿੱਚ ਹੀ। ਬੇਬੇ ਭੱਜ ਪਿਆ, ਪਤਾ ਨਹੀਂ ਕੀ ਹੋ ਗਿਆ। ਮੈਂ ਕਿਹਾ ਕੁਛ ਨਹੀਂ ਹੋਇਆ, ਹੌਸਲਾ ਰੱਖੋ, ਅੱਲਾ ਖੈਰ ਕਰੂਗਾ। ਤੇ ਅਸਲ ਦੇ ਵਿੱਚ ਹੁਣ ਲਾਡ ਲਈ ਹੈ ਨਾ, ਜਾਨ ਬਣੀ ਸਾਰਿਆਂ ਦੀ, ਤਾਂ ਕਰਕੇ ਫਿਰ ਤੇ ਇੱਕ ਪਿਆਰ ਵੱਖਰਾ ਹੁੰਦਾ ਜਾਨਵਰ ਨਾਲ। ਸੋ ਉਹ ਤਾਂ ਬਹੁਤ ਹੀ ਲਾਡਲੀ ਆ ਸਾਡੇ ਸਾਰੇ ਟੱਬਰ ਦੀ, ਘਰ ਪੂਰੇ ਦੀ। ਤੇ ਬਾਕੀ ਪੱਠੇ ਵੱਢਦੇ ਆ
ਤੇ ਵਲੌਗ ਜਿਹੜਾ ਆਪਾਂ ਇੱਥੇ ਐਂਡ ਕਰ ਦਿੰਨੇ ਆ, ਇਖਤਤਾਮ ਕਰਦੇ ਆ। ਆਪਾਂ ਮਿਲਾਂਗੇ ਸਵੇਰ ਇੱਕ ਨਵੀਂ ਵੀਡੀਓ 'ਚ ਇੱਕ ਨਵੇਂ ਵਲੌਗ ਦੇ ਵਿੱਚ। ਅੱਲਾ ਰੱਖੇ ਖੈਰ। ਤੇ ਬਾਕੀ ਤੁਸੀਂ ਯਾਰ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੈਮ ਹੁਣੇ ਵਿਲਜਰ ਬॉयਜ਼ ਨੂੰ ਚਾਲੂ ਕਰ ਲੈਣ, ਠੀਕ ਆ। ਇੱਕ ਕਰਨਾ ਚਾਹੁੰਦੇ ਆ ਤੇ ਤੁਸੀਂ ਸਾਰਿਆਂ ਨੂੰ ਦੱਸਣਾ ਵਾ। ਜੇ ਸਾਰੇ ਵੀਰ ਭਰਾ ਕਹਿਣਗੇ ਤੇ ਜੇ ਉਹ ਜਾ ਕੇ ਵਲੌਗ ਵੇਖਿਆ ਕਰਨਗੇ ਸੈਮ ਦਾ ਤੇ ਫਿਰ ਇਹ ਚਾਲੂ ਕਰ ਲੈਣਗੇ। ਇਹ ਡਰਦੇ ਆ, ਕਹਿੰਦੇ ਯਾਰ ਸਾਡਾ ਕਿਹੜਾ ਕਿਸੇ ਨੇ ਵੇਖਣਾ ਵਾ। ਤੇ ਮੈਂ ਕਿਹਾ ਨਹੀਂ ਕੋਈ ਨਹੀਂ, ਵੇਖ ਲੈਣਗੇ ਸਾਰੇ ਜਣੇ। ਤੁਸੀਂ ਸ਼ੁਰੂ ਕਰ ਲਓ ਆਦਾ ਮਿਨੀ ਜ਼ੂ ਦਾ ਵੱਖਰਾ, ਕਿਉਂਕਿ ਜਿਹੜਾ ਬਾਕੀ ਡੇਰੇ ਦਾ ਕੰਮ ਕਰ ਉਹ ਆਪਾਂ ਦਿਖਾ ਦਿਆ ਕਰਾਂਗੇ। ਤੇ ਇਕੱਲਾ ਜਿਹੜਾ ਮਿਨੀ ਜ਼ੂ ਦਾ ਵਾ ਛੋਟਾ ਐਂਬਰ ਡਾਲਰ ਹਾਂ ਮਤਲਬ ਸਾਰੀਆਂ ਚੀਜ਼ਾਂ ਲਿਆ ਕੇ ਜਿਹੜੀਆਂ ਹੋਰ ਵੀ ਐਡ ਕਰਨਗੇ ਫਿਰ ਨਾਲ ਦੀ ਨਾਲ ਜੋ ਵਲੌਗ ਸਟਾਰਟ ਕੀਤੇ। ਤੇ ਉਹ ਫਿਰ ਇਹ ਆ ਵੀ ਸਾਰੀਆਂ ਉਹ ਇੱਕ ਖੂਬਸੂਰਤੀ ਰੌਣਕ ਹੋਰ ਵੱਧ ਜੂਗੀ। ਮੇਰੇ ਵਲੌਗ 'ਚ ਵੀ ਥੋੜਾ ਜਿਹਾ ਤੁਹਾਨੂੰ ਵੇਖਣ ਨੂੰ ਮਿਲਿਆ ਕਰੂਗਾ। ਆਪਾਂ ਚੋਰੀ ਚੋਰੀ ਵਿਖਾ ਦਿਆ ਕਰਾਂਗੇ ਤੁਹਾਨੂੰ। ਨਹੀਂ ਉਧਰੋਂ ਵੇਖ ਲੈਣਾ, ਇੱਕੋ ਹੀ ਆ। ਬਾਕੀ ਲਓ ਜੀ, ਤੇ ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ ਦਿਓ। ਇਜਾਜ਼ਤਾਂ ਮਿਲਦੇ ਆ ਸਵੇਰ। ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ, ਦੁਆਵਾਂ 'ਚ ਰੱਖਣਾ ਯਾਦ। ਰੱਬ ਰੱਖਾ।